ਅੱਜ पंजाब कैबिनेट की बड़ी अहम बैठक हुई है जिहदे विच पंजाब दे लोकां दे पक्षी काफ़ी फैसले हुए ने। एक तां मिलिंग पॉलिसी जिहड़ी है वो फाइनल की गई है। 1 अक्तूबर तो झोना जिहड़ा है वो मंडियां दे विच ऑफिशियल खरीद शुरू हो जाती है। उस झोने नूं उस जीरी नूं किवें मिल्स तक लैके जाना है, किवें शैलरां तक लैके जाना है, इसकी पॉलिसी है। टोटली डिजिटल पॉलिसी बनाई है। जिहड़े ट्रक ने उन्हां दे जिहड़े बोरियां लैके जाणगे उन्हां दे GPS सिस्टम लग्या होऊगा ताकि जिहड़े इधरों उधरों ट्रक आउंदे ने, बाहरले सूबਿਆਂ चों ट्रक आउंदे ने, जिहड़ी इलीगल तरीके नाल उत्थे खरीद करके इत्थे सरकारी खरीद ते बेचदे ने, ਉਹਨੂੰ खत्म किया जा सके। एक नवां माफिया पैदा हो गया सी, ਉਹਨੂੰ ਕਹਿੰਦੇ ਸੀ ਫੂਸ ਮਾਫੀਆ। ਜਿਹੜਾ ਝਾਰ ਹੈ, ਜਿਹੜਾ ਬਚ ਜਾਂਦਾ ਹੈ, ਬੱਚਾ ਕੁਚਾ ਜਿਹੜਾ ਸਫਾਈ ਕੀਤੀ ਹੋਈ ਉਹਦੇ ਵਾਸਤੇ ਵੀ ਮਾਫੀਆ ਪੈਦਾ ਹੋ ਗਏ ਸੀ ਕਿ ਅਸੀਂ ਹੀ ਟੈਂਡਰ ਲਿਆ ਹੋਇਆ, ਅਸੀਂ ਜਿਹੜਾ ਇਹਨੂੰ ਚੱਕਾਂਗੇ। ਆਮ ਗਰੀਬ ਜਿਹੜੇ ਲੋਕ ਉੱਥੇ ਆਲੇ ਦੁਆਲੇ ਰਹਿੰਦੇ ਨੇ ਝੁੱਗੀਆਂ ਝੋਪੜੀਆਂ ਵਾਲੇ, ਉਹਨਾਂ ਨੂੰ ਚੱਕਣ ਨਹੀਂ ਦਿੰਦੇ ਸੀ, ਉਹ ਖਤਮ ਕਰਤਾ ਸੀ। ਕੋਈ ਵੀ ਜਣਾ ਉੱਥੇ ਝਾਰ ਜਿਹੜਾ ਹੈ ਉਹ ਖਰੀਦ ਕੇ ਉਹਦੇ ਚੋਂ ਦਾਣੇ ਕੱਢ ਕੇ ਆਪਣਾ ਰੋਜ਼ੀ ਰੋਟੀ ਦਾ ਸਾਧਨ ਚਲਾ ਸਕਦੇ ਨੇ, ਬਸ਼ਰਤੇ ਕਿ ਉਹ ਜਾਂਦੇ ਹੋਏ ਸਫਾਈ ਕਰਕੇ ਜਾਣ। ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਤੇ ਲਗਭਗ 100 ਦੇ ਕਰੀਬ ਉਹ ਕੈਦੀ ਜਿਹੜੇ ਜਾਂ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜਾਂ ਜਿਹੜੇ 90% ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜਾਂ ਹੈਂਡੀਕੈਪ ਨੇ, ਜੋ ਵੀ ਉਸ ਪਾਲਿਸੀ ਦੇ ਅੰਡਰ ਆਉਂਦੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ। ਇਸ ਤੋਂ ਇਲਾਵਾ ਮੂੰਗੀ ਦੀ ਦਾਲ ਤੇ ਅਸੀਂ ਕਿਹਾ ਸੀਗਾ ਕਿ ਮੈਕਸਿਮਮ 1000 ਰੁਪਈਆ ਜਿਹੜਾ ਹੈ ਉਹ ਅਸੀਂ ਕੰਪਨਸੇਟ ਕਰਾਂਗੇ। ਜਿਹਦੀ 6000 ਰੁਪਏ ਮੂੰਗੀ ਵਿਕੀ ਹੈ ਅਸੀਂ ਉਹਨੂੰ 1000 ਰੁਪਈਆ ਦੇਣਾ। ਜਿਹਦੀ 6500 ਵਿਕੀ ਹੈ ਉਹਨੂੰ ਅਸੀਂ 775 ਇਹਨੂੰ ਵੀ ਜਿਹੜੀ ਹੈ ਕੈਬਨਿਟ ਦੇ ਵਿੱਚ ਜਿਹੜੀ ਮਨਜ਼ੂਰੀ ਦਿੱਤੀ ਗਈ ਹੈ। ਬਾਕੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਕਾਨੂੰਨ ਦੇ ਐਕਸਪਰਟ ਬਿਠਾਏ ਨੇ, ਉਹਦੇ ਵਿੱਚ ਇੱਕ ਦੋ ਕਾਨੂੰਨੀ ਬਹੁਤ ਵੱਡੇ ਕਾਨੂੰਨੀ ਪੇਚ ਨੇ। ਅਸੀਂ ਉਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਚਾਹੁੰਦੇ ਹਾਂ, ਸਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ। ਪਰ ਪੁਰਾਣੀਆਂ ਸਰਕਾਰਾਂ ਵੱਲੋਂ 2016 ਤੇ 2021 ਦੇ 2 ਐਕਟ ਬਣਾਏ ਹੋਏ ਨੇ ਜਿਨ੍ਹਾਂ ਨੂੰ ਰਿਪੀਲ ਕਰਨਾ ਚਾਹੁੰਦੇ ਹਾਂ ਅਸੀਂ। 16 ਵਾਲੇ ਐਕਟ ਨੂੰ ਰਿਪੀਲ ਕਰਨ ਵਾਸਤੇ 21 ਦੇ ਵਿੱਚ ਐਕਟ ਬਣਾਇਆ ਚੰਨੀ ਨੇ, ਉਹ ਅਜੇ ਵੀ ਗਵਰਨਰ ਸਾਹਿਬ ਕੋਲ ਪਿਆ। ਪਰ 21 ਵਾਲੇ ਐਕਟ ਦੇ ਵਿੱਚ ਵੀ ਉਹਨੇ ਨਹੀਂ ਆਉਂਦੇ ਜਿੰਨੇ ਅਸੀਂ ਕਰਨਾ ਚਾਹੁੰਦੇ। ਸੋ ਅਸੀਂ ਇਹ ਦੋਨੋਂ ਸਾਨੂੰ ਇਹ ਐਕਟ ਜਿਹੜੇ ਨੇ ਉਹ ਰਿਪੀਲ ਕਰਨੇ ਪੈਣਗੇ, ਜਾਂ 21 ਵਾਲੇ 'ਚ ਬਹੁਤ ਸਾਰੀਆਂ ਅਮੈਂਡਮੈਂਟਸ ਕਰਨੀਆਂ ਪੈਣਗੀਆਂ। ਅਸੀਂ ਤੁਹਾਡੇ ਜ਼ਰੀਏ ਬੇਨਤੀ ਕਰਦੇ ਹਾਂ ਜਿਹੜੇ ਕੱਚੇ ਮੁਲਾਜ਼ਮ ਨੇ, ਜਿਹੜੇ ਧਰਨੇ ਦਿੰਦੇ ਨੇ, ਕਿ ਤੁਸੀਂ ਕਿਰਪਾ ਕਰਕੇ ਕਾਹਲੀ ਨਾ ਕਰੋ। ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਸਾਡਾ ਤੁਹਾਡੇ ਨਾਲ ਕੋਈ ਵੱਟ ਦਾ ਰੌਲਾ ਨਹੀਂ। ਅਸੀਂ ਤੁਹਾਡੇ ਪੱਲੇ ਕੁਝ ਪਾਉਣਾ ਚਾਹੁੰਦੇ ਹਾਂ, ਤੁਹਾਡੇ ਤੋਂ ਪੱਲਾ ਛਡਾਉਣਾ ਨਹੀਂ ਚਾਹੁੰਦੇ। ਸ਼ਹੀਦ ਆਜ਼ਮ ਭਗਤ ਸਿੰਘ ਦੇਸ਼ ਲਈ ਲੜ ਰਹੇ ਸੀ, ਉਹਨਾਂ ਦੇ ਨਾਲ ਲਾਲਾ ਲਾਜਪਤ ਰਾਏ ਜੀ ਸੀ, ਉਹਨਾਂ ਦੇ ਨਾਲ ਚੰਦਰ ਸ਼ੇਖਰ ਆਜ਼ਾਦ ਸੀ, ਅਸ਼ਫਾਕ ਉੱਲਾ ਸੀ, ਕਰਤਾਰ ਸਿੰਘ ਸਰਾਭਾ ਨੂੰ ਆਪਣੇ ਗੁਰੂ ਮੰਨਦੇ ਸੀ। ਸ਼ਹੀਦ ਊਧਮ ਸਿੰਘ ਨੇ ਲੰਡਨ ਜਾ ਕੇ ਬਦਲਾ ਲਿਆ। ਮਤਲਬ ਇਹ ਕੌਣ ਹੁੰਦੇ ਨੇ ਇੱਥੇ ਕਿ ਆ ਫਲਾਨਾ ਅੱਤਵਾਦੀ ਸੀ, ਫਲਾਨਾ ਸੱਤਵਾਦੀ ਸੀ, ਇਹ ਕੌਣ ਹੁੰਦੇ ਨੇ ਜੀ? ਸੋ ਉਸੇ ਆਜ਼ਾਦੀ ਦੇ ਵਿੱਚ ਸੰਵਿਧਾਨ ਦੀ ਸਹੁੰ ਖਾ ਕੇ ਉਸੇ ਨੂੰ ਨਿੰਦਣਾ ਚੰਗੀ ਗੱਲ ਨਹੀਂ। ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੇ ਸ਼ਹੀਦ ਹੋਏ ਸੀ। ਅੱਜ ਤੋਂ 500 ਸਾਲ ਬਾਅਦ ਵੀ ਉਹ 23 ਸਾਲ ਦੀ ਰਹਿਣਗੇ। ਨੌਜਵਾਨਾਂ ਦੇ ਆਈਡੀਅਲ ਨੇ ਔਰ ਆਈਡੀਅਲ ਰਹਿਣਗੇ।